ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਸਾਡੇ ਉਹ ਕਲਾਸੀਕਲ ਤੋਂ ਬਹੁਤ ਜ਼ਿਆਦਾ ਦੂਰ ਹੋ ਚੁੱਕੇ ਹੈ। ਉਹਦੇ ਪਿੱਛੇ ਰੌਲਾ ਮੈਨੂੰ ਇਹ ਲੱਗਦਾ ਵੀ ਜਿਹੜੀ ਸਾਡੀਆਂ ਜੋ ਸਿਸਟਮ ਹੈ ਜਾਂ ਸਾਡੀ ਜੋ ਸਰਕਾਰਾਂ ਹੈ ਉਹਨਾਂ ਦਾ ਸੋਚਣਾ ਬਣਦਾ ਹੈ। ਆਪਾਂ ਇੱਕ ਪਾਸੇ ਕਹਿੰਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਹਰ ਜੋ ਹੈ ਸ਼ਬਦ ਹੈ ਜੋ ਸਾਡਾ ਬਾਣੀ ਹੈ ਜੋ ਉਹ ਹਰ ਰਾਗ ਆਧਾਰਿਤ ਹੈ ਹਾਂਜੀ। ਇੱਕ ਪਾਸੇ ਸਾਡੇ ਜਿਹੜੇ ਸਕੂਲ 'ਚ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਉਹ ਰਾਗ ਚੀਜ਼ ਕੀ ਹੁੰਦੀ ਹੈ। ਸਾਨੂੰ ਹਰ ਸਕੂਲ 'ਚ ਇੱਕ ਫਿਜ਼ੀਕਲ ਦਾ ਟੀਚਰ ਚਾਹੀਦਾ ਤੇ ਉੱਥੇ ਮਿਊਜ਼ਿਕ ਟੀਚਰ ਕਿਉਂ ਨਹੀਂ ਚਾਹੀਦਾ? ਜੇ ਉਹਦੇ ਵਿੱਚ ਕੋਮਲ ਕਲਾਵਾਂ ਹੋਣਗੀਆਂ ਤਾਂ ਹੀ ਬੱਚੇ ਨਰਮ ਸੁਭਾਅ ਦੇ ਹੋਣਗੇ, ਤਾਂ ਹੀ ਇੰਟੈਲੀਜੈਂਟ ਹੋਣਗੇ। ਸਾਡੇ ਕਹਿੰਦੇ ਵੀ ਆ ਕੇ ਇਹਨੂੰ ਪਹਿਲਾਂ ਰਫਲ ਫੜਾ ਦਿਓ, ਇਹਨੂੰ ਬੰਦੂਕ ਚਲਾਣੀ ਸਿਖਾਓ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਗੁਰਿਕਬਾਲ ਸਿੰਘ ਸਵਾਗਤ ਕਰਦਾ। ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਕਲਾਸੀਕਲ ਦੀ ਹੋਂਦ ਕਿਤੇ ਨਾ ਕਿਤੇ ਹੇਠਾਂ ਵੱਲ ਨੂੰ ਜਾ ਰਹੀ ਹੈ। ਨੌਜਵਾਨ ਪੀੜ੍ਹੀ ਹੈ ਉਹ ਵੈਸਟਰਨ ਮਿਊਜ਼ਿਕ ਦੇ ਪਿੱਛੇ ਲੱਗ ਕੇ ਸਾਡਾ ਜਿਹੜਾ ਪਰੰਪਰਾਗਤ ਮਿਊਜ਼ਿਕ ਹੈ, ਜਿਹੜਾ ਸਾਡਾ ਧੁਰਾ ਹੈ, ਉਸ ਤੋਂ ਕਿਤੇ ਨਾ ਕਿਤੇ ਦੂਰ ਹੁੰਦੀ ਜਾ ਰਹੀ ਹੈ। ਤੇ ਕਿਤੇ ਨਾ ਕਿਤੇ ਇਸ ਗੱਲ ਦੀ ਜੇ ਆਪਾਂ ਪੁਸ਼ਟੀ ਕਰੀਏ ਕਿ ਜਿਹੜਾ ਕਲਾਸੀਕਲ ਮਿਊਜ਼ਿਕ ਹੈ ਉਹ ਪਤਨ ਦੇ ਵੱਲ ਹੈ। ਬਹੁਤ ਘੱਟ ਇਸ ਤਰ੍ਹਾਂ ਦੇ ਗਾਇਕ ਜਾਂ ਇਸ ਤਰ੍ਹਾਂ ਦੀ ਸਮਝ ਰੱਖਣ ਵਾਲੇ ਸਰੋਤੇ ਮੌਜੂਦ ਨੇ ਜਿਹੜੇ ਕਿ ਅਸਲ ਕਲਾਸੀਕਲ ਦੀ ਸਮਝ ਰੱਖਦੇ ਹੈ। ਇਹਨਾਂ ਪੂਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਡਾਕਟਰ ਰਾਜੇਸ਼ ਮੋਹਨ ਜੀ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਬੁਲਾਇਆ ਅਤੇ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਨਾਲ ਗੱਲਬਾਤ ਜੋ ਹੋਏ, ਜੋ ਖਾਸ ਤੌਰ 'ਤੇ ਸੰਗੀਤ ਦੇ ਮਸਲੇ 'ਤੇ ਹੈ, ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਪਹਿਲਾ ਸਵਾਲ ਤੁਹਾਨੂੰ ਮੈਂ ਇਹੀ ਰੱਖਣਾ ਚਾਹੁੰਦਾ ਹੈ ਕਿ ਅੱਜ ਦੇ ਦੌਰ ਦੀ ਆਪਾਂ ਗੱਲ ਕਰਦੇ ਹਾਂ, ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਸਾਡੇ ਉਹ ਕਲਾਸੀਕਲ ਤੋਂ ਬਹੁਤ ਜ਼ਿਆਦਾ ਦੂਰ ਹੋ ਚੁੱਕੇ ਹੈ, ਸੁਣਨਾ ਪਸੰਦ ਨਹੀਂ ਕਰਦੇ ਆ, ਸਮਝ ਵੀ ਕਿਤੇ ਨਾ ਕਿਤੇ ਕਲਾਸੀਕਲ ਦੀ ਉਹਨਾਂ ਨੂੰ ਨਹੀਂ ਹੈਗੀ ਹੈ। ਕੀ ਸਮਝਦੇ ਹੋ ਤੁਸੀਂ? ਦਰਅਸਲ ਦੋਸਤ ਗੱਲ ਇਹ ਹੈ ਕਿ ਇਹ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਫੈਕਟਰ ਹੈ ਇਹਦੇ ਵਿੱਚ ਜੋ ਤਬਦੀਲੀਆਂ ਆਈਆਂ ਸਾਡੇ ਸਿਸਟਮ 'ਚ, ਉਹਨੇ ਨੇ ਸਾਨੂੰ ਬਹੁਤ ਬਦਲਿਆ ਹੈ। ਯਾਨੀ ਕਿ ਇੱਕ ਤਾਂ ਜਿਹੜੀ ਟੈਕਨੋਲੋਜੀ ਦਾ ਜਿਹੜਾ ਚੇਂਜ ਆਇਆ ਜੀ, ਇਹਨੇ ਸਾਡਾ ਫਾਇਦਾ ਵੀ ਬਹੁਤ ਕੀਤਾ ਪਰ ਕਿਤੇ ਨਾ ਕਿਤੇ ਸਾਡਾ ਨੁਕਸਾਨ ਵੀ ਬਹੁਤ ਕੀਤਾ ਹੈ ਜੀ। ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਠਹਿਰਾਓ ਮੰਗਦੀਆਂ, ਪਰ ਸਾਡੇ ਜੋ ਪਹਿਲਾਂ ਟੀਵੀ ਚੈਨਲਾਂ ਨੇ ਕੰਮ ਕੀਤਾ ਵੀ ਇਕੱਠੇ 150 ਚੈਨਲ ਦੇ ਤੇ ਫਿਰ ਹੁਣ ਜੋ ਸਾਡਾ ਆ ਗਿਆ ਕਿ ਅਸੀਂ ਦੇਖਦੇ ਹਾਂ ਮੋਬਾਈਲ 'ਤੇ ਇੰਨਾ ਕੁਛ ਆ ਗਿਆ, ਇੰਨੀ ਐਪ ਹੈ, ਇੰਨਾ, ਅਤੇ ਕਿਸੇ ਦਾ ਮਨ ਸਥਿਰ ਨਹੀਂ ਹੈ। ਉਹ 1 ਮਿੰਟ ਬਾਅਦ ਕੁਛ ਹੋਰ, 2 ਮਿੰਟ ਬਾਅਦ ਕੁਛ ਹੋਰ, 5 ਮਿੰਟ ਬਾਅਦ ਹੋਰ ਕੁਛ, ਯਾਨੀ ਕਿ ਉਹ ਕਿਤੇ ਵੀ ਸਥਿਰਤਾ ਨਾ ਹੋਣ ਕਰਕੇ ਜੋ ਇਸ ਤਰ੍ਹਾਂ ਦੀਆਂ ਜਿਹੜੀ ਕਲਾਵਾਂ ਸੀ, ਕੋਮਲ ਕਲਾਵਾਂ, ਉਹਨਾਂ ਲਈ ਤੁਹਾਡੇ ਪੇਸ਼ੈਂਸ ਦੀ ਬਹੁਤ ਲੋੜ ਸੀ। ਅਤੇ ਜਿਹੜਾ ਪੇਸ਼ੈਂਸ ਹੈ ਹੌਲੀ ਹੌਲੀ ਉਹ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਉਹਦੇ ਵਿੱਚੋਂ ਖ਼ਤਮ ਹੋ ਗਿਆ, ਮੈਂ ਕਹਾਂ, ਜਾਂ ਖ਼ਤਮ ਕਰ ਦਿੱਤਾ ਗਿਆ ਇੱਕ ਸਿਸਟਮ ਨੇ, ਇੱਕ ਪਲਾਨ ਦੇ ਤਹਿਤ। ਤਾਂ ਵੀ ਕੋਈ ਉਸ 'ਚ ਮੈਨੂੰ ਲੱਗਦਾ ਕੋਈ ਗਲਤ ਗੱਲ ਨਹੀਂ ਹੋਊਗੀ ਕਿ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮਾਜ ਜਿਸ ਪਾਸੇ ਜਾਂਦਾ ਟੋਟਲ ਉਹਦਾ ਕਲਾ ਤੇ ਉਹਦਾ ਪ੍ਰਭਾਵ ਪੈਣਾ ਲਾਜ਼ਮੀ ਹੈ ਜੀ। ਅਤੇ ਅਸੀਂ ਜੇ ਦੇਖੀਏ ਕਿ ਸਾਡਾ ਪੂਰਾ ਸਿਸਟਮ ਹੀ ਆਪਾਂ ਦੇਖ ਲਈਏ ਕਿ ਸਾਡੀ ਵੈਲਿਊ ਖਤਮ ਹੋ ਗਈਆਂ ਹੈ ਜੀ। ਸਾਡੀ ਜੋ ਰਿਸਪੈਕਟ ਸੀ ਜੋ ਬੜਿਆਂ ਬਜ਼ੁਰਗਾਂ ਦਾ, ਉਹ ਅੱਜ ਨਹੀਂ ਰਿਹਾ। ਅਤੇ ਉਸੇ ਦੌਰ 'ਚ ਜਿਹੜੇ ਸਾਡੀ ਚੰਗੀ ਕਵਿਤਾ ਸੀ, ਚੰਗਾ ਮਿਊਜ਼ਿਕ ਸੀ, ਚੰਗਾ ਹੋਰ ਆਰਟ ਦੀਆਂ ਜਿਹੜੀਆਂ ਫਾਰਮ ਸੀ, ਉਹਨਾਂ ਨੂੰ ਇਹ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਦਾ ਮੁੱਖ ਕਾਰਨ ਇਹੀ ਹੈ ਕਿ ਜਿਹੜੀ ਤਬਦੀਲੀ ਹੈ ਉਹ ਇੰਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਜਿਹੜੀ ਇਹ ਜਨਰੇਸ਼ਨ ਹੈ ਇਹਨੂੰ ਸਮਝ ਹੀ ਨਹੀਂ ਆ ਰਿਹਾ ਵੀ ਉਹ ਕੀ ਕਰੇ ਅਤੇ ਕੀ ਸੁਣੇ, ਅਤੇ ਉਹ ਆਪ ਦੁਚਿੱਤੀ 'ਚ ਹੈ, ਮਤਲਬ ਪਰੇਸ਼ਾਨ ਹੈ। ਅਤੇ ਉਸ ਚੱਕਰ 'ਚ ਉਹਨੂੰ ਕਲਾਸੀਕਲ ਸੁਣਨ ਲਈ ਜੋ ਇੱਕ ਪੇਸ਼ੈਂਸ, ਜੋ ਉਹ ਇੱਕ ਅਦਬ ਹੋਣਾ ਚਾਹੀਦਾ, ਉਸ ਤੋਂ ਮਤਲਬ ਮੈਨੂੰ ਸਮਝਦਾ ਵੀ ਬਹੁਤ ਦੂਰ ਹੋ ਗਿਆ ਸੀ। ਤੁਸੀਂ ਇੱਕ ਵਿੱਦਿਅਕ ਅਦਾਰੇ ਦੇ ਵਿੱਚ ਐਜ਼ ਏ ਪ੍ਰੋਫੈਸਰ, ਐਜ਼ ਏ ਟੀਚਰ ਕੰਮ ਕਰ ਰਹੇ ਹੋ। ਜਦੋਂ ਨੌਜਵਾਨ ਤੁਹਾਡੇ ਕੋਲੇ ਆਉਂਦੇ ਨੇ, ਜਾਂ ਜੇ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਕੰਪੀਟੀਸ਼ਨਸ ਹੁੰਦੇ ਨੇ, ਚਾਹੇ ਯੂਨੀਵਰਸਿਟੀ ਪੱਧਰ ਦਾ, ਚਾਹੇ ਉਹ ਕਾਲਜ ਪੱਧਰ ਦੇ ਕੰਪੀਟੀਸ਼ਨ ਹੁੰਦੇ ਨੇ, ਤਾਂ ਜਿਹੜਾ ਨੌਜਵਾਨ ਆ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਮਿਊਜ਼ਿਕ ਦੀ ਸਿੱਖਣ ਦੀ ਮੰਗ ਕਰਦਾ, ਕਿ ਕਿਸ ਤਰ੍ਹਾਂ ਦੀ ਮਤਲਬ ਕਹਿ ਲਓ ਵੀ ਉਹ ਖਿੱਚ ਰੱਖਦਾ ਕਿ ਇਸ ਮਿਊਜ਼ਿਕ ਨੂੰ ਮੈਂ ਸਿੱਖਣਾ ਚਾਹੁੰਦਾ, ਇਸ ਕਲਾ ਨੂੰ ਮੈਂ ਕਰਨਾ ਚਾਹੁੰਦਾ?
ਦਰਅਸਲ ਜੀ ਮੈਂ ਪਹਿਲਾਂ ਦੱਸਿਆ ਕਿ ਵੀ ਜਿਹੜਾ ਸ਼ੁਰੂ ਤੋਂ ਇੱਕ ਜਿਹੜਾ ਭਰਮ ਹੈ, ਇੱਕ ਕਨਸੈਪਟ ਹੀ ਕਲੀਅਰ ਨਹੀਂ ਹੈ ਮਿਊਜ਼ਿਕ ਦਾ। ਜਿਹੜੇ ਸਕੂਲਾਂ 'ਚ ਆਪਾਂ ਜਦੋਂ ਬੱਚੇ ਉੱਥੋਂ ਆਉਂਦੇ ਹੈ, ਉਹਨਾਂ ਨੂੰ ਮਿਊਜ਼ਿਕ ਦੀ ਅਲੱਗ-ਅਲੱਗ ਯਾਨੀ ਤਰੀਕੇ ਨਾਲ ਉਹਨਾਂ ਨੂੰ ਦੇਖਣ ਨੂੰ ਮਿਲਦਾ ਹੈ। ਜੇ ਆਪਾਂ ਜਿਹੜੇ ਆਪਾਂ ਪ੍ਰਾਈਵੇਟ ਸਕੂਲ ਹੈ, ਉਹਨਾਂ ਦੇ ਜਿਹੜੇ ਬੱਚੇ ਉਹ ਡਰਮ ਜਾਂ ਗਿਟਾਰ ਜਾਂ ਇਹ ਵਜਾਉਂਦੇ ਆਉਂਦੇ ਹੈ, ਅਤੇ ਜਦੋਂ ਉਹਨਾਂ ਨੂੰ ਅਚਾਨਕ ਐਂ ਲੱਗਦਾ ਕਿ ਬਈ ਇੱਥੇ ਤਾਂ ਹੋਰ ਹੀ ਕੁਛ ਰਾਗ ਵਾਲਾ ਚੱਲ ਰਿਹਾ, ਉਹਨਾਂ ਲਈ ਵੀ ਉਹ ਦਿੱਕਤ ਹੈ। ਦੂਸਰੇ ਪਾਸੇ ਜਿਹੜੇ ਬੱਚੇ ਆਪਣੇ ਪਿੰਡਾਂ ਤੋਂ, ਸਰਕਾਰੀ ਸਕੂਲਾਂ ਤੋਂ ਜਾਂ ਹੋਰ ਜਗ੍ਹਾ ਤੋਂ ਆਉਂਦੇ ਹੈ, ਕਿਉਂਕਿ ਉੱਥੇ ਮਿਊਜ਼ਿਕ ਸਬਜੈਕਟ ਨਹੀਂ ਹੈ, ਅਤੇ ਉਹਦੀ ਦਿੱਕਤ ਕੀ ਹੈ ਕਿ ਉਹ ਬੱਚੇ ਪਹਿਲਾਂ ਹੀ ਆ ਕੇ ਉਹ ਇਹੋ ਜਿਹੇ ਕਲਾਕਾਰਾਂ ਨੂੰ ਸੁਣ ਕੇ ਆਉਂਦੇ ਹੈ। ਉਹਨਾਂ ਦਾ ਬਚਪਨ ਉਹਨਾਂ ਕਲਾਕਾਰਾਂ ਦੀ ਆਵਾਜ਼ਾਂ ਸੁਣ ਕੇ ਬੀਤਿਆ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਯਾਰ ਆਹ ਕੋਈ ਹੋਰ ਹੀ ਦੁਨੀਆ ਹੈ, ਵੀ ਅਸੀਂ ਤਾਂ ਕੁਛ ਹੋਰ ਸੋਚਿਆ ਸੀ। ਅੱਜ ਤਾਂ ਮੈਂ ਕਿਸੇ, ਕਿਉਂਕਿ ਕਲਾਕਾਰ ਦਾ ਨਾਮ ਲੈਣਾ ਬਣਦਾ ਨਹੀਂ ਇੱਥੇ, ਵੀ ਉਸ ਸਜੇ ਵੀ ਅਸੀਂ ਉਹਦੇ ਗਾਣੇ ਉੱਥੇ ਜਾ ਕੇ ਗਾਵਾਂਗੇ, ਪਰ ਇੱਥੇ ਜਾ ਕੇ ਤਾਂ ਕੁਛ ਹੋਰ ਹੀ ਹੈ। ਉਹਦੇ ਪਿੱਛੇ ਰੌਲਾ ਮੈਨੂੰ ਇਹ ਲੱਗਦਾ ਵੀ ਜਿਹੜੀ ਸਾਡੀਆਂ ਜੋ ਸਿਸਟਮ ਹੈ ਜਾਂ ਸਾਡੀ ਜੋ ਸਰਕਾਰਾਂ ਹੈ, ਉਹਨਾਂ ਦਾ ਸੋਚਣਾ ਬਣਦਾ ਹੈ ਕਿ ਮੈਂ ਇੱਥੇ ਜ਼ਰੂਰ ਗੱਲ ਕਰਾਂਗੇ, ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਜੀ, ਅਤੇ ਤੁਸੀਂ ਇਹ ਦੇਖੋ ਕਿ ਜਿਹੜੀ ਉਸ ਟਾਈਮ ਦੀ ਗੌਰਮੈਂਟ ਸੀ, ਉਸਨੇ ਸਪੈਸ਼ਲੀ ਇਹ ਕੋਸ਼ਿਸ਼ ਕੀਤੀ ਕਿ ਵੀ ਹਰ ਚੈਨਲ 'ਤੇ, ਹਰ ਰੇਡੀਓ ਚੈਨਲ 'ਤੇ 2 ਘੰਟੇ ਕਲਾਸੀਕਲ ਮਿਊਜ਼ਿਕ ਚੱਲੇ, ਹਾਂਜੀ। ਅਤੇ ਉਹਨਾਂ ਉਹ, ਕਿਉਂਕਿ ਆਪਾਂ ਨਾਮ ਫੇਰ ਨਹੀਂ ਕਿਸੇ ਦਾ ਲਵਾਂਗੇ, ਪਰ ਉਹਨਾਂ ਲੋਕਾਂ ਦੀ ਇਹ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ, ਉਹਨਾਂ ਨੂੰ ਇੱਕ ਚਿੰਤਾ ਸੀ ਸਾਡਾ ਕਲਚਰ ਨਾ ਖਤਮ ਹੋ ਜਾਏ, ਸਾਡੀ ਸੰਸਕ੍ਰਿਤੀ ਕਿਤੇ ਖਤਮ ਨਾ ਹੋ ਜਾਏ। ਅਤੇ ਤੁਸੀਂ ਇਹ ਦੇਖ ਲਓ ਕਿ ਉਸ ਟਾਈਮ ਦੇ ਜਿਹੜਾ ਬ੍ਰੌਡਕਾਸਟਿੰਗ ਮਿਨਿਸਟਰ ਸੀ, ਉਹਨਾਂ ਨੇ ਸਾਰੇ ਰੇਡੀਓ ਆਕਾਸ਼ਵਾਣੀ ਚੈਨਲਾਂ 'ਤੇ ਕਲਾਸੀਕਲ ਮਿਊਜ਼ਿਕ, ਜਿਹੜੇ ਅੱਛੇ ਸ਼ਾਇਰ ਸੀ, ਚਾਹੇ ਉਹ ਈਵਨ ਕਿ ਹਿੰਦੁਸਤਾਨ ਕੀ ਪਾਕਿਸਤਾਨ 'ਚ ਵੀ ਜੀ, ਉਹਨਾਂ ਨੂੰ ਪ੍ਰਮੋਟ ਕੀਤਾ, ਉਹਨਾਂ ਨੂੰ ਬਾਕਾਇਦਾ ਸਭ ਤੋਂ ਜ਼ਿਆਦਾ ਉੱਥੇ ਜਗ੍ਹਾ ਉਹਨਾਂ ਚੰਗੀ ਪੇ ਕੀਤੀ, ਚੰਗੇ ਉਹਨਾਂ ਨੇ ਆਰਟਿਸਟਾਂ ਨੂੰ ਜੌਬ ਦਿੱਤੀ। ਹੁਣ ਉਹਦੇ ਬਿਲਕੁਲ ਉਲਟ ਹੋ ਗਿਆ। ਅੱਜ ਆਪਾਂ ਇੱਕ ਪਾਸੇ ਕਹਿੰਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਹਰ ਜੋ ਹੈ ਸ਼ਬਦ ਹੈ, ਜੋ ਸਾਡਾ ਬਾਣੀ ਹੈ, ਜੋ ਉਹ ਹਰ ਰਾਗ ਆਧਾਰਿਤ ਹੈ, ਹਾਂਜੀ। ਇੱਕ ਪਾਸੇ ਸਾਡੇ ਜਿਹੜੇ ਸਕੂਲ 'ਚ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਉਹ ਰਾਗ ਚੀਜ਼ ਕੀ ਹੁੰਦੀ ਹੈ। ਉਹਦੇ ਪਿੱਛੇ ਇਹ ਜਿਹੜੀ ਸਾਡੀ ਵਿਲ ਪਾਵਰ ਹੈ, ਸੋਚਣ ਦੀ ਕਮੀ ਹੈ। ਜੇ ਅਸੀਂ ਸਾਨੂੰ ਹਰ ਸਕੂਲ 'ਚ ਇੱਕ ਫਿਜ਼ੀਕਲ ਦਾ ਟੀਚਰ ਚਾਹੀਦਾ, ਅਤੇ ਉੱਥੇ ਮਿਊਜ਼ਿਕ ਟੀਚਰ ਕਿਉਂ ਨਹੀਂ ਚਾਹੀਦਾ, ਤਾਂ ਕਿ ਉਹਨਾਂ ਦੀ ਸੰਵੇਦਨਸ਼ੀਲਤਾ ਜਿਹੜੀ ਉਹਨਾਂ ਦੀ ਕੋਮਲ ਜਿਹੜੀਆਂ ਹੈ, ਉਹਨਾਂ ਦੀਆਂ ਜੋ ਭਾਵਨਾਵਾਂ ਹੈ, ਉਹਨਾਂ ਦੀ ਡਿਵੈਲਪਮੈਂਟ ਕਿਵੇਂ ਹੋਊਗੀ। ਸਰੀਰ ਦੀ ਡਿਵੈਲਪਮੈਂਟ ਲਈ ਆਪਾਂ ਮੰਨ ਸਕਦੇ ਹਾਂ ਵੀ ਫਿਜ਼ੀਕਲ ਵੀ ਉਨੀ ਹੀ ਇੰਪੋਰਟੈਂਟ ਚੀਜ਼ ਹੈ, ਪਰ ਸਰੀਰਕ ਵਿਕਾਸ ਅਤੇ ਮਾਨਸਿਕ ਵਿਕਾਸ ਵਾਸਤੇ ਇਹ ਮਿਊਜ਼ਿਕ ਜਦ ਤੱਕ ਤੁਸੀਂ ਸ਼ੁਰੂ ਤੋਂ ਉਹਨਾਂ ਨੂੰ ਨਹੀਂ ਦਿਓਗੇ। ਇਹੀ ਕਾਰਨ ਹੈ ਕਿ ਜਿਹੜਾ ਨਾਰਥ ਇੰਡੀਆ ਅਤੇ ਸਾਊਥ ਇੰਡੀਆ 'ਚ ਤੁਸੀਂ ਦੇਖੋ ਬਹੁਤ ਫਰਕ ਹੈ ਜੀ। ਉੱਥੇ ਦੇ ਛੋਟੇ ਬੱਚਿਆਂ ਨੂੰ ਵੀ ਤੁਸੀਂ ਜਿਹੜਾ ਹੈ ਮਿਊਜ਼ਿਕ ਦੀ ਤਾਲੀਮ ਦਿੱਤੀ ਜਾਂਦੀ ਹੈ। ਮੇਰੇ ਇੱਕ ਦੋਸਤ ਸੀ, ਉਹ ਸਾਊਥ ਇੰਡੀਆ ਦੇ, ਉਹ ਕਹਿੰਦੇ ਵੀ ਸਾਡੇ ਨਾ ਕੁੜੀ ਨੂੰ ਅਸੀਂ ਜਦ ਤੱਕ ਉਹਨੂੰ ਕਲਾਸੀਕਲ ਨਾ ਆਵੇ ਜਾਂ ਡਾਂਸ ਨਾ ਆਵੇ ਅਤੇ ਉਹਦੀ ਮੈਰਿਜ ਨਹੀਂ ਹੋ ਸਕਦੀ। ਓਕੇ, ਹਾਂਜੀ ਜੀ। ਉਹ ਕਹਿੰਦੇ ਵੀ ਜੇ ਉਹਦੇ ਵਿੱਚ ਕੋਮਲ ਕਲਾਵਾਂ ਹੋਣਗੀਆਂ ਤਾਂ ਹੀ ਬੱਚੇ ਨਰਮ ਸੁਭਾਅ ਦੇ ਹੋਣਗੇ, ਤਾਂ ਹੀ ਇੰਟੈਲੀਜੈਂਟ ਹੋਣਗੇ। ਸਾਡੇ ਕਹਿੰਦੇ ਵੀ ਆ ਕੇ ਇਹਨੂੰ ਪਹਿਲਾਂ ਰਫਲ ਫੜਾ ਦਿਓ, ਇਹਨੂੰ ਬੰਦੂਕ ਚਲਾਉਣੀ ਸਿਖਾਓ। ਅਤੇ ਅਸੀਂ ਪੈਦਾ ਜੋ ਉਸ ਤਰ੍ਹਾਂ ਦੇ ਕਰ ਰਹੇ ਹਾਂ, ਫਿਰ ਉਹ ਗਾਣੇ ਵੀ ਉਹੀ ਚੱਲਣਗੇ ਵੀ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਅਤੇ ਇਹ ਇਹ ਕਾਰਨ ਇਹੀ ਹੈ ਕਿ ਜੋ ਅਸੀਂ ਬੱਚਿਆਂ ਨੂੰ ਬਚਪਨ 'ਚ ਜੋ ਦੇ ਰਹੇ ਹਾਂ ਜੀ, ਉਹ ਬੜੇ ਵੱਡੇ ਹੋ ਕੇ ਉਹਦਾ ਵਿਕਾਸ ਕਰ ਰਹੇ ਹੋ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਗਈ ਸਾਡੇ ਗੁਰੂਆਂ ਵੱਲੋਂ, ਅਤੇ ਹਰ ਇੱਕ ਸ਼ਬਦ ਨੂੰ ਇੱਕ ਬੰਦਿਸ਼ ਜਾਂ ਇੱਕ ਰਾਗ ਦਿੱਤਾ ਗਿਆ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਵਿੱਚ ਗਾਇਆ ਜਾਵੇ। ਉਸੇ ਤਰ੍ਹਾਂ ਹੀ ਜਿਹੜੇ ਭਜਨ ਨੇ, ਭਜਨ ਵੀ ਰਾਗਾਂ ਨਾਲ ਸੰਬੰਧਿਤ ਨੇ, ਹੈ ਨਾ। ਸੋ ਜਿਸ ਤਰੀਕੇ ਨਾਲ ਜਿਹੜੇ ਨੌਜਵਾਨ ਨੇ, ਅਸੀਂ ਮੰਦਰਾਂ ਨਾਲ ਜੁੜੇ ਹੋਏ ਹਾਂ, ਅਸੀਂ ਗੁਰੂ ਘਰਾਂ ਨਾਲ ਜੁੜੇ ਹੋਏ ਹਾਂ, ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਮੈਂ ਸਮਝਦਾ ਕਿ ਬਹੁਤ ਘੱਟ ਨੌਜਵਾਨ ਪੀੜ੍ਹੀ ਹੋਣੀ ਹੈ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਗੁਰਬਾਣੀ ਰਾਗਾਂ ਨਾਲ ਸੰਬੰਧਿਤ ਹੈ, ਉਹਨਾਂ ਰਾਗਾਂ ਦੇ ਵਿੱਚ ਹੀ ਗਾਈ ਜਾਣੀ ਚਾਹੀਦੀ ਹੈ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜੇ ਧਾਰਮਿਕ ਸਥਾਨ ਤਾਂ ਲਗਾਤਾਰ ਵੱਧ ਰਹੇ ਨੇ, ਪਰ ਉਹਦੇ ਵਿੱਚ ਜਿਹੜੀਆਂ ਪੁਰਾਤਨ ਪ੍ਰਵਿਰਤੀਆਂ ਸੀ, ਜਿਹੜੀਆਂ ਪੁਰਾਤਨ ਸਮਿਆਂ ਦੇ ਵਿੱਚ ਚੱਲਦੀਆਂ ਸੀ, ਉਹ ਕਿਤੇ ਨਾ ਕਿਤੇ ਘਟ ਗਈ ਹੈ। ਤੁਸੀਂ ਬਹੁਤ ਅੱਛਾ ਸਵਾਲ ਉਠਾਇਆ। ਇਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ, ਜਿਸ ਤਰ੍ਹਾਂ ਉਸ ਦੀ ਜ਼ਿੰਮੇਵਾਰ ਹੈ ਜਿਹੜੀ ਸਾਡੀ ਮੈਨੇਜਮੈਂਟ ਬਣਦੀਆਂ, ਚਾਹੇ ਉਹ ਗੁਰਦੁਆਰੇ ਦੀ ਹੋਣ, ਮੰਦਿਰ ਦੀ ਹੋਣ, ਜੇ ਉਹਨਾਂ 'ਚ ਸਮੱਸਿਆ ਇਹ ਹੈ ਕਿ ਉਹਨਾਂ ਦੀ ਜਿਹੜੇ ਪ੍ਰਬੰਧਕ ਹੈ ਉਹੀ ਜਦ ਅਗਿਆਨੀ ਹੈ ਜਾਂ ਉਹਨਾਂ ਨੂੰ ਸਮਝ ਹੀ ਨਹੀਂ ਹੈ, ਉਹ ਸਮਝਦੇ ਵੀ ਅਸੀਂ ਕੋਈ ਇਹੋ ਜਿਹਨੂੰ ਥੋੜ੍ਹਾ ਬਹੁਤ ਹਾਰਮੋਨੀਅਮ ਆ ਜੇ ਅਤੇ ਉਹਦੀ ਰੋਟੀ ਪਾਣੀ ਪਤਾ ਨਹੀਂ ਜਿਵੇਂ ਮਰਜ਼ੀ ਚੱਲੇ, ਅਸੀਂ ਉਹਨੂੰ ਰਾਗੀ ਰੱਖ ਲੈਣਾ ਜੀ। ਅਤੇ ਜੇ ਤੁਸੀਂ ਉਹਨਾਂ ਨੂੰ ਮਤਲਬ ਤੁਹਾਡੇ ਕੋਲ ਇਨਕਮ ਦਾ ਸੋਰਸ ਹੈ
ਤੇ ਉਹਨਾਂ ਨੂੰ ਇੱਕ ਤਰ੍ਹਾਂ ਕੰਮ ਆ ਸਮਝਦੇ, ਮਤਲਬ ਵੀ ਇਸ ਤਰ੍ਹਾਂ ਨਾ ਕੰਮ ਵੱਧ ਤੋਂ ਵੱਧ ਲਈਏ ਤੇ ਇਹਨੂੰ ਦੇਣਾ ਕੁਛ ਨਾ ਪਵੇ ਜੀ। ਤੇ ਉਹਦੇ ਕਰਕੇ ਸਾਡਾ ਨਿਗਾਰ, ਚਾਹੇ ਉਹ ਮੰਦਿਰ ਦਾ ਹੋਵੇ ਚਾਹੇ ਉਹ ਗੁਰਦੁਆਰੇ ਹੋਵੇ, ਉਹਨਾਂ 'ਚ ਸਭ ਤੋਂ ਵੱਡੀ ਸਮੱਸਿਆ ਸਾਡੇ ਇਹੀ ਹੈ ਕਿ ਜਿਹੜੇ ਪ੍ਰਬੰਧਕ ਹੈ ਉਹ ਆਪਣੇ ਆਪ ਨੂੰ ਪਾਵਰ ਦਾ ਆਨੰਦ ਲੈਣਾ ਚਾਹੁੰਦੇ ਹੈ, ਨਾ ਕਿ ਉਹ ਸੇਵਾ ਕਰਨਾ ਚਾਹੁੰਦੇ। ਤੇ ਇਹ ਛੋਟੀ ਜਿਹੜੀ ਇਸ ਧਾਰਮਿਕ ਸੰਸਥਾ ਤੋਂ ਲੈ ਕੇ ਵੱਡੀਆਂ ਧਾਰਮਿਕ ਸੰਸਥਾਵਾਂ ਤੱਕ ਇਹੀ ਸਮੱਸਿਆ ਹੈ, ਜਿਹਦੇ ਕਰਕੇ ਕਿਉਂਕਿ ਉਹਨਾਂ ਨੂੰ ਖੁਦ ਹੀ ਸ਼ਾਸਤਰੀ ਸੰਗੀਤ ਦਾ ਨਹੀਂ ਪਤਾ। ਤੁਸੀਂ ਇਹ ਕੋਸ਼ਿਸ਼ ਕਰਕੇ ਦੇਖ ਲਓ ਕਿ ਕਿਸੇ ਮੰਦਿਰ 'ਚ ਚੱਲ ਜਾਓ, ਕਿਸੇ ਗੁਰਦੁਆਰੇ ਚੱਲ ਜਾਓ, ਉੱਥੇ ਦੇ ਪ੍ਰਧਾਨ ਸਾਹਿਬ ਨੂੰ ਪੁੱਛ ਲਓ ਕਿ ਵੀ ਤੁਹਾਨੂੰ ਵੀ ਕੁਛ ਪਤਾ ਹੈ ਵੀ ਸ਼ਾਸਤਰੀ ਸੰਗੀਤ ਬਾਰੇ, ਜਾਂ ਤੁਹਾਨੂੰ ਇਹ ਪਤਾ ਵੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ 'ਚ ਸ਼ਬਦ ਰਚੇ ਹੈ ਨਾ, ਤੇ ਉਹ ਨਹੀਂ ਪਤਾ ਹੋਊਗਾ ਕਿਉਂਕਿ ਉਹਨਾਂ ਦਾ ਉਸ 'ਚ ਕੋਈ ਇੰਟਰਸਟ ਨਹੀਂ। ਉਹਨਾਂ ਦਾ ਇਸ 'ਚ ਇੰਟਰਸਟ ਹੈ ਵੀ ਪ੍ਰਧਾਨਗੀ ਕਿਵੇਂ ਕਰਨੀ ਹੈ, ਇੱਥੇ ਕਿੰਨੀ ਇਨਕਮ ਆਉਂਦੀ ਹੈ, ਉਹ 'ਤੇ ਕਿਵੇਂ ਨਿਗਰਾਨੀ ਰੱਖਣੀ ਹੈ, ਤੇ ਘੱਟ ਤੋਂ ਘੱਟ ਗ੍ਰੰਥੀ ਤੇ ਰਾਗੀ ਨੂੰ ਕਿਵੇਂ ਘੱਟ ਤੋਂ ਘੱਟ ਪੈਸੇ 'ਚ ਉਹਨੂੰ ਮਤਲਬ ਉਹਦਾ ਸ਼ੋਸ਼ਣ ਕਰਨਾ ਹੈ। ਇਹੀ ਜਿਹੜੀ ਚੀਜ਼ ਹੈ, ਇਹੀ ਕਾਰਨ ਹੈ ਕਿ ਉਹ ਸਾਡਾ ਮਤਲਬ ਜੋ ਡਾਊਨਫਾਲ ਜਿਹੜਾ ਅਸੀਂ ਗਿਰਾਵਟ ਹੈ ਉਹਦੇ ਪਿੱਛੇ ਇਹ ਮੈਨੂੰ ਲੱਗਦਾ ਬਹੁਤ ਵੱਡਾ ਰੀਜ਼ਨ ਹੈ ਜੀ। ਇਸ ਤੋਂ ਅੱਗੇ ਜੇ ਆਪਾਂ ਥੋੜ੍ਹਾ ਜਿਹਾ ਅੱਗੇ ਹੋਰ ਜਾਈਏ ਤਾਂ ਜੇ ਆਪਾਂ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਜਿਹੜੀਆਂ 80 ਦੇ ਦਹਾਕੇ ਦੀਆਂ ਉਸ ਤੋਂ ਪਹਿਲਾਂ ਦੀਆਂ ਜੋ ਫਿਲਮਾਂ ਸੀ ਜਾਂ ਉਸ ਦੇ ਵਿੱਚ ਜਿਹੜਾ ਮਿਊਜ਼ਿਕ ਸੀਗਾ ਉਹ ਪੂਰਨ ਰੂਪ ਦੇ ਵਿੱਚ ਕਲਾਸੀਕਲ ਨਾਲ ਸੰਬੰਧਿਤ ਸੀ ਜਾਂ ਟੋਟਲੀ ਰਾਗਾਂ ਦੀਆਂ ਬੰਦਿਸ਼ਾਂ ਦੇ ਵਿੱਚ ਗਾਇਆ ਜਾਂਦਾ ਸੀਗਾ। ਸੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਤੁਸੀਂ ਹੁਣ ਥੋੜ੍ਹੇ ਟਾਈਮ ਪਹਿਲਾਂ ਇੱਕ ਰਾਗ ਗਾ ਰਹੇ ਸੀ, ਤਾਂ ਉਹ ਮੇਰੇ ਮਿੱਤਰ ਨੇ, ਬਹੁਤ ਵਧੀਆ ਮਿੱਤਰ ਨੇ, ਉਹਨਾਂ ਨੇ ਮੈਨੂੰ ਇੱਕ ਫਿਲਮ ਬਾਵਰਚੀ ਫਿਲਮ ਦਾ ਜਿਹੜਾ ਉਹੀ ਰਾਗ ਹੈ ਜਿਹੜਾ ਉਹ ਸੁਣਾਇਆ ਹੈ ਨਾ। ਸੋ ਕਿਤੇ ਨਾ ਕਿਤੇ ਉਹ ਬੰਦਿਸ਼ਾਂ ਉਸ ਸਮੇਂ ਗਾਈਆਂ ਜਾਂਦੀਆਂ ਸੀ, ਉਸੇ ਤਰ੍ਹਾਂ ਗਾਈਆਂ ਜਾਂਦੀਆਂ ਸੀ, ਪਰ ਅੱਜ ਦੇ ਮਿਊਜ਼ਿਕ ਦੇ ਦੌਰ ਦੇ ਨਾਲ, ਸਮੇਂ ਦੇ ਨਾਲ ਉਹ ਸਾਡੀਆਂ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ, ਫਿਲਮਾਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਕਲਾਸੀਕਲ ਹੈ, ਇਹ ਸ਼ਾਸਤਰੀ ਸੰਗੀਤ ਹੈ ਜਿਹੜਾ ਉਹ ਗਾਇਬ ਹੋ ਗਿਆ। ਇਹ ਬਿਲਕੁਲ ਜੀ। ਆਪਾਂ ਇਹਦੇ ਵਿੱਚ ਦੋ ਜੋ ਰੀਜ਼ਨ ਮੈਨੂੰ ਲੱਗਦੇ ਆ ਜੋ ਮੇਰੀ ਸਮਝ ਦੇ ਮੁਤਾਬਕ, ਇੱਕ ਤਾਂ ਇਹ ਕਿ ਜਿਹੜੇ ਮੈਂ ਦੱਸਿਆ ਵੀ ਆਜ਼ਾਦੀ ਤੋਂ ਬਾਅਦ ਜਿਹੜੇ ਲੋਕ ਮਿਊਜ਼ਿਕ ਚਾਹੇ ਉਹ ਲਿਟਰੇਚਰ ਵਾਲੇ ਲੋਕ ਸੀ, ਉਹ ਬਹੁਤ ਸਾਰੇ ਲੋਕ ਇਹੋ ਜਿਹੇ ਸੀ ਕਿ ਜਿਹੜੇ NGO ਨਾਲ ਵੀ ਜੁੜੇ ਹੋਏ ਸੀ, ਜਿਵੇਂ ਇਬਟਾ ਨਾਲ ਲੋਕ ਜੁੜੇ ਹੋਏ ਸੀ। ਉਹ ਸ਼ਾਇਰ ਸਾਹਿਰ ਲੁਧਿਆਣਵੀ ਵਰਗੇ, ਕੈਫੀ ਆਜ਼ਮੀ ਵਰਗੇ ਫਿਲਮਾਂ 'ਚ ਆਏ। ਇਸੇ ਤਰ੍ਹਾਂ ਹੀ ਬੜੇ ਮਿਊਜ਼ੀਸ਼ੀਅਨ ਬੜੇ ਲੈਵਲ ਦੇ ਜਿਨ੍ਹਾਂ ਨੇ ਸਾਰੀ ਉਮਰ ਗਾਲੀ ਸੀ, ਮਤਲਬ ਵੀ ਸ਼ਾਸਤਰੀ ਸੰਗੀਤ ਸਾਧਨਾ ਕਰਦੇ ਹੋਏ, ਜਿਨ੍ਹਾਂ ਨੂੰ ਕੋਈ ਬਹੁਤਾ ਫਿਕਰ ਫਾਕਾ ਨਹੀਂ ਸੀ, ਉਹਨਾਂ ਨੇ ਬਾਲੀਵੁੱਡ ਨੂੰ ਅਪਣਾਇਆ। ਅਤੇ ਉਹਨਾਂ ਦੇ ਜਿਹੜੇ ਸੰਸਕਾਰ ਸੀ ਉਹ ਕਿਤੇ ਨਾ ਕਿਤੇ ਫਿਲਮਾਂ 'ਚ, ਸੰਗੀਤ 'ਚ ਝਲਕਦੇ ਸਾਨੂੰ। ਨੌਸ਼ਾਦ ਸਾਹਿਬ ਦੇ ਤੁਸੀਂ ਗਾਣੇ ਲੈ ਲਓ, ਬੜੇ ਗੁਲਾਮ ਅਲੀ ਖਾਨ ਸਾਹਿਬ ਨੇ ਇੱਕ ਵਾਰੀ ਕੋਈ ਕਹਿੰਦੇ ਮੁਗਲ ਆਜ਼ਮ ਦਾ ਗਾਣਾ, ਕਹਿੰਦੇ ਯਾਰ ਮੈਂ ਕੇ ਆਸਿਫ ਉਹਦੇ ਡਾਇਰੈਕਟਰ ਸੀ, ਉਹ ਕਹਿੰਦੇ ਯਾਰ ਮੈਂ ਗਾਣਾ ਨਹੀਂ ਗਾਣਾ ਫਿਲਮ 'ਚ ਜੀ। ਅਤੇ ਉਹ ਕਹਿੰਦੇ ਵੀ ਬੜੇ ਗੁਲਾਮ ਅਲੀ ਖਾਨ ਸਾਹਿਬ ਨੇ ਵੈਸੇ ਹੀ, ਕਿਉਂਕਿ ਪੈਸੇ ਪੂਸੇ ਦਾ ਉਹਨਾਂ ਨੂੰ ਕੋਈ ਨਹੀਂ ਸੀ, ਪਰ ਉਹਨੇ ਵੈਸੇ ਕਹਿਤਾ ਵੀ ਮੈਂ ਤਾਂ 25,000 ਰੁਪਇਆ ਲਊਂਗਾ। ਉਸ ਟਾਈਮ 25,000 ਬਹੁਤ ਵੱਡੀ ਚੀਜ਼ ਸੀ ਜੀ। ਅਤੇ ਕੇ ਆਸਿਫ ਉਹ ਵੀ ਬੰਦੇ ਦੀਵਾਨੇ ਸੀ, ਮਤਲਬ ਸਾਰਾ ਕੁਝ ਲੁਟਾ ਦਿੰਦੇ ਸੀ। ਉਹਨਾਂ ਨੇ ਬਲੈਂਕ ਚੈੱਕ ਰੱਖਤਾ, ਕਹਿੰਦੇ 25,000 ਤੁਸੀਂ ਜਿੰਨੇ ਮਰਜ਼ੀ ਲਓ, ਪਰ ਗਾਣਾ ਤੁਹਾਡੇ ਤੋਂ ਹੀ ਗਵਾਉਣਾ ਹੈ ਜੀ। ਅਤੇ ਇਹ ਉਸ ਟਾਈਮ ਦੀ ਜਿਹੜਾ ਸਮਰਪਣ ਸੀ, ਵੀ ਕਲਾਸੀਕਲ ਦੀ ਰਿਸਪੈਕਟ ਦੇਖੋ ਤੁਸੀਂ ਕਿੰਨੀ ਸੀ, ਮਤਲਬ ਉਹ ਹੌਲੀ ਹੌਲੀ ਚੀਜ਼ ਖਤਮ ਹੋ ਗਈ। ਉਸ ਟਾਈਮ ਦੇ ਜਿਹੜੇ ਟ੍ਰੇਨਡ ਮਿਊਜ਼ੀਸ਼ੀਅਨ ਸੀ ਉਹ ਦੁਨੀਆ ਤੋਂ ਚਲੇ ਗਏ। ਖਿਆਮ ਸਾਹਿਬ ਨਹੀਂ ਰਹੇ, ਮਦਨ ਮੋਹਨ ਸਾਹਿਬ ਨਹੀਂ ਰਹੇ, ਹਾਂਜੀ ਆਪਣਾ ਨੌਸ਼ਾਦ ਸਾਹਿਬ ਨਹੀਂ ਰਹੇ। ਉਸ ਤੋਂ ਬਾਅਦ ਦੀ ਜਿਹੜੀ ਜਨਰੇਸ਼ਨ ਆਈ ਉਸ 'ਚ ਥੋੜ੍ਹਾ ਜਿਹਾ ਅਸਰ ਰਿਹਾ ਜੀ। ਉਹ ਹੁਣ ਇੱਕ ਤਾਂ ਉਹ ਤਬਦੀਲ ਹੋ ਗਿਆ। ਦੂਸਰੀ ਜਿਹੜੀ ਚੀਜ਼ ਹੈ ਕਿ ਪਹਿਲਾਂ ਸੰਗੀਤਕਾਰ ਅਤੇ ਸ਼ਾਇਰ ਜਾਂ ਕਲਾਕਾਰ ਦਾ ਉਦੇਸ਼ ਇਹ ਸੀ ਕਿ ਵੀ ਉਹਦੇ ਕਿਤੇ ਨਾ ਕਿਤੇ ਭਾਵਨਾ ਹੁੰਦੀ ਸੀ ਕਿ ਮੈਂ ਆਪ ਦੇ ਕੰਮ ਨਾਲ ਆਮ ਬੰਦੇ ਦੀ ਜਿਹੜੀ ਹੈ ਉਹਨੂੰ ਲੈਵਲ ਨੂੰ ਉੱਚਾ ਚੱਕਣਾ, ਵੀ ਉਹਨੂੰ ਜੋੜਨਾ, ਵੀ ਉਹਨੂੰ ਚੰਗਾ ਅਦਬ ਸਿਖਾਉਣਾ, ਚੰਗਾ ਮਿਊਜ਼ਿਕ ਦੇਣਾ। ਹੁਣ ਉਲਟ ਹੈ, ਹੁਣ ਕਿਉਂਕਿ ਕਮਰਸ਼ਲਾਈਜ਼ ਜ਼ਿਆਦਾ ਹੋ ਗਿਆ, ਅਸੀਂ ਬਾਜ਼ਾਰਵਾਦ 'ਚ ਐਸੇ ਉਲਝੇ, ਅਸੀਂ ਕਹਿੰਦੇ ਹਾਂ ਵੀ ਅਸੀਂ ਉਹਨਾਂ ਦੇ ਲੈਵਲ 'ਤੇ ਜਾ ਕੇ ਵੀ ਜੋ ਕਾਮਨ ਪੀਪਲ ਦਾ ਜੋ ਲੈਵਲ ਹੈ ਉਹਦੇ 'ਤੇ ਜਾ ਕੇ ਚੀਜ਼ ਤਿਆਰ ਕਰਨੀ ਹੈ ਤਾਂ ਕਿ ਸਾਡਾ ਮਿਰਚ ਮਸਾਲਾ ਜਲਦੀ ਵਿਕ ਜੇ। ਠੀਕ ਹੈ ਜੀ। ਉਹ ਕਹਿੰਦੇ ਵੀ ਉਹ ਸਮੋਸੇ ਮਿਰਚਾਂ ਤੇਜ਼ ਹੋਣੇ ਚਾਹੀਦੇ, ਭਾਵੇਂ ਉਹ ਤੇਲ ਕੋਈ ਵੀ ਲੱਗੇ ਵਿੱਚ, ਵੀ ਨੁਕਸਾਨ ਕੋਈ ਹੋ ਜੇ, ਇਹਦਾ ਫਿਕਰ ਨਹੀਂ ਉਹਨਾਂ ਨੂੰ ਇਹ ਫਿਕਰ ਵੀ ਸਵਾਦ ਦਾ ਫਿਕਰ ਹੈ। ਵੀ ਜਿਹੜੇ 15-16 ਸਾਲ ਦੀ ਉਮਰ ਤੋਂ 20-25 ਸਾਲ ਦੀ ਉਮਰ ਦੇ ਜਿਹੜੇ ਬੱਚੇ ਹੈ, ਉਹਨਾਂ ਦੀ ਜਿਹੜੀਆਂ ਫੀਲਿੰਗ ਹੈ, ਜਿਹੜੀਆਂ ਉਹਨੂੰ ਐਕਸਪਲੋਇਟ ਕਰਨਾ ਕਹਿ ਸਕਦੇ ਹਾਂ ਆਪਾਂ, ਵੀ ਉਹਨਾਂ ਨੂੰ ਕਿਵੇਂ ਐਕਸਪਲੋਇਟ ਕੀਤਾ ਜਾ ਸਕਦਾ। ਜਿਹੜੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ ਉਹਨਾਂ ਨੂੰ ਜ਼ਿਆਦਾ ਉਭਾਰ ਕੇ, ਹਾਂਜੀ ਉਭਾਰ ਕੇ ਉਹਨਾਂ ਨੂੰ ਵੇਚਣ ਦਾ ਇੱਕ ਤਰੀਕਾ ਹੈ, ਕਿਤੇ ਨਾ ਕਿਤੇ ਭਾਵਨਾਵਾਂ ਨਾਲ ਖੇਡਿਆ ਜਾਂਦਾ। ਹਾਂ, ਮਤਲਬ ਉਹ ਸਾਰਾ ਜਿਹੜਾ ਸਿਸਟਮ ਹੈ ਇਹ ਬਾਜ਼ਾਰਵਾਦ ਦਾ ਸਿਸਟਮ ਹੈ। ਇਹਦੇ ਵਿੱਚ ਬਾਜ਼ਾਰ ਨੂੰ ਵੀ ਫਾਇਦਾ ਹੈ ਅਤੇ ਸਰਕਾਰ ਨੂੰ ਵੀ ਫਾਇਦਾ ਹੈ। ਸਰ ਇੱਕ ਹੋਰ ਸਵਾਲ ਹੈ, ਜਿਹੜਾ ਆਪਾਂ ਥੋੜ੍ਹਾ ਜਿਹਾ ਕਲਾਸੀਕਲ ਤੋਂ ਥੋੜ੍ਹਾ ਜਿਹਾ ਅੱਗੇ ਆ ਜਾਈਏ ਤਾਂ ਲਾਈਟ ਮਿਊਜ਼ਿਕ, ਜਿਵੇਂ ਗਜ਼ਲ ਗਾਇਕੀ ਦੀ ਗੱਲ ਕਰਦੇ ਹਾਂ। ਗਜ਼ਲ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ
ਭਾਰਾ ਪੱਧਰ ਦਾ ਜਿਹੜਾ ਕਲਾਸੀਕਲ ਆ ਉਹ ਹੁੰਦਾ ਹੈ। ਪਰ ਜੇ ਲਾਈਟ ਮਿਊਜ਼ਿਕ ਦੇ ਵਿੱਚ ਥੋੜਾ ਗਜ਼ਲ ਲੋ ਲੈਵਲ ਦੀ ਜਿਹੜੀ ਗਜ਼ਲ ਆ ਉਹ ਗਾਈ ਜਾਂਦੀ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਹੁਣ ਦੂਰ ਹੋ ਗਈ ਹੈ। ਜਿਵੇਂ ਅਸੀਂ ਜਦੋਂ ਪੜ੍ਹਦੇ ਸੀ ਅਸੀਂ ਗੁਲਾਮ ਅਲੀ ਸਾਹਿਬ ਨੂੰ ਬਹੁਤ ਸੁਣਿਆ, ਸੋ ਹੋਰ ਬੜੀਆਂ ਜਿਹੜੀਆਂ ਨੁਸਰਤ ਸਾਹਿਬ ਦੀਆਂ ਜਿਹੜੀਆਂ ਕਵਾਲੀਆਂ ਜਾਂ ਹੋਰ ਇਸ ਤਰ੍ਹਾਂ ਦਾ ਮਿਊਜ਼ਿਕ ਅਸੀਂ ਸੁਣਿਆ, ਉਹਨੂੰ ਸਮਝਿਆ। ਪਰ ਹੁਣ ਜਿਹੜਾ ਹੈਗਾ ਇਹ ਵੀ ਕਿਤੇ ਨਾ ਕਿਤੇ ਸਾਡਾ ਜਿਹੜਾ ਸੁਸਾਇਟੀ ਆ, ਸਾਡਾ ਸਮਾਜ ਹੈ, ਇਹਦੇ ਵਿੱਚੋਂ ਖਤਮ ਹੋ ਗਈ ਹੈ। ਨਵੇਂ ਗਜ਼ਲ ਗਾਇਕ ਨਹੀਂ ਪੈਦਾ ਹੋ ਰਹੇ, ਨਵੇਂ ਕਵਾਲ ਨਹੀਂ ਪੈਦਾ ਹੋ ਰਹੇ। ਇਹ ਵੀ ਦੱਸੋ। ਬਿਲਕੁਲ ਜੀ, ਇਹ ਤਾਂ ਬੜਾ ਇਹ ਤਰਾਸਦੀ ਹੈ ਕਿ 20ਵੀਂ ਸ਼ਤਾਬਦੀ ਵਿੱਚ ਗਜ਼ਲ ਬੇਗਮ ਅਖਤਰ ਤੋਂ ਉਭਰੀ ਤੇ ਗੁਲਾਮ ਅਲੀ ਸਾਹਿਬ ਤੱਕ, ਮਹਿੰਦੀ ਹਸਨ ਸਾਹਿਬ ਤੱਕ ਤੇ ਜਗਜੀਤ ਸਿੰਘ ਹੋਰਾਂ ਤੱਕ ਪਹੁੰਚ ਕੇ ਉਹ ਪੂਰੀ ਬੁਲੰਦੀ ਤੇ ਪਹੁੰਚ ਗਈ ਜੀ। ਮਤਲਬ ਆਪਾਂ ਕਹਿ ਸਕਦੇ ਹਾਂ 20ਵੀਂ ਸਦੀ ਦੇ ਆਖਰੀ ਦਹਾਕੇ 'ਚ ਜਦੋਂ ਫਿਲਮੀ ਸੰਗੀਤ ਡਾਊਨ ਹੋ ਰਿਹਾ ਸੀ, ਉਦੋਂ ਉਹ ਕਮਾਂਡ ਗਜ਼ਲ ਨੇ ਸੰਭਾਲ ਲਈ ਤੇ ਗਜ਼ਲ ਨੇ ਪੂਰਾ ਕੰਟਰੋਲ ਕਰ ਲਿਆ ਵੀ ਜਿਹੜੇ ਸਰੋਤਾ ਚੰਗਾ ਕਲਾਸੀਕਲ ਵਾਲੇ ਸੀ ਜਾਂ ਚੰਗਾ ਲਿਟਰੇਚਰ ਚਾਹੁੰਦੇ ਸੀ, ਉਹਨਾਂ ਨੂੰ ਜਦੋਂ ਫਿਲਮਾਂ 'ਚ ਨਹੀਂ ਮਿਲਿਆ ਤਾਂ ਉਹ ਗਜ਼ਲ ਵੱਲ ਆ ਗਏ। ਬਿਲਕੁਲ। ਪਰ ਹੋਇਆ ਉਹੀ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਉਹ ਜਿਹਨੇ ਗਜ਼ਲ ਗਾਇਕ ਸੀ, ਜਿਹਨੇ ਸਮਰਪਿਤ ਲੋਕ ਸੀ, ਉਹ ਚਲੇ ਗਏ। ਉਹਨਾਂ ਦਾ ਇੱਕ ਚੀਜ਼ ਨਾਲ ਇੱਕ ਐਸੀ ਵੀ ਕਮਿਟਮੈਂਟ ਵੀ ਸੀ ਵੀ ਅਸੀਂ ਗਜ਼ਲ ਨੂੰ ਇੱਥੇ ਲਿਜਾਣਾ ਹੀ ਲਿਜਾਣਾ। ਹੁਣ ਦਾ ਜਿਹੜਾ ਕਲਾਕਾਰ ਆ ਉਹ ਕਹਿੰਦਾ ਵੀ ਗਜ਼ਲ ਨੂੰ ਮੈਂ ਲੈ ਕੇ ਜਾਣਾ, ਮੈਂ ਤਾਂ ਆਪ ਜਾਣਾ, ਕਿੱਥੇ ਪਹੁੰਚਣਾ ਮੈਂ, ਉਹਦੇ ਲਈ ਮੈਨੂੰ ਰੈਪ ਗਾਣਾ ਪਵੇ, ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਕੋਈ ਕਿਸੇ ਲੈਵਲ 'ਤੇ ਜਾ ਕੇ ਕੁਛ ਜੋ ਮੈਂ ਕਰ ਸਕਦਾ। ਮੈਨੂੰ ਤਾਂ ਇਹ ਦੇਖਣਾ ਵੀ ਪੈਸੇ ਕਿਵੇਂ ਆਉਂਦੇ ਆ ਅਤੇ ਮੇਰੇ ਲਾਈਕ ਕਿਵੇਂ ਵੱਧਦੇ, ਮੇਰਾ ਚੈਨਲ ਕਿਵੇਂ ਚੱਲਦਾ। ਇਹ ਜਿਹੜੀ ਦੌੜ ਹੈ ਇਹ ਸਾਡੇ ਦਿਮਾਗਾਂ ਵਿੱਚ ਮੀਡੀਆ ਨੇ ਕ੍ਰੀਏਟ ਕੀਤੀ ਹੈ ਅਤੇ ਉਹ ਮੀਡੀਆ ਨੇ ਕ੍ਰੀਏਟ ਕਰਨ ਪਿੱਛੇ ਜਿਹੜੇ ਬੜੇ ਹਾਊਸਿਸ ਹੈ, ਜਿਹੜੇ ਉਦਯੋਗਪਤੀ ਹੈ ਜੀ, ਉਹਨਾਂ ਦੀ ਜਿਹੜੀ ਸੋਚ ਹੈ ਉਹ ਸਾਡੇ ਨੌਜਵਾਨਾਂ 'ਤੇ ਥੋਪ ਦਿੱਤੀ ਗਈ। ਉਹਨਾਂ ਨੇ ਮਿਊਜ਼ਿਕ ਨੂੰ ਇੰਡਸਟਰੀ ਬਣਾਤਾ ਅਤੇ ਸਾਡੇ ਜਿਹੜੇ ਆਮ ਲੋਕ ਸੀ, ਜਿਹੜੇ ਗਾਇਕ ਸੀ, ਉਹਨਾਂ ਨੂੰ ਉਹ ਕਹਿੰਦੇ ਵੀ ਤੁਸੀਂ ਇੱਕ ਤਰ੍ਹਾਂ ਦਾ ਵਪਾਰੀ ਬਣਾਤਾ ਜਾਂ ਫਿਰ ਉਹ ਪ੍ਰੋਡਕਟ ਬਣ ਗਏ ਉਹਨਾਂ ਦੇ ਹੱਥਾਂ 'ਚ ਖੇਡਣ ਵਾਸਤੇ। ਹਾਂ, ਕਿ ਵੀ ਉਹਨਾਂ ਤੁਹਾਨੂੰ ਇੰਨੇ ਪੈਸੇ ਮਿਲਣਗੇ, ਆ 5 ਸਾਲ ਦਾ ਤੇਰਾ ਕੰਟਰੈਕਟ ਹੈ, ਅਸੀਂ ਜੋ ਕੂੜਾ ਕਰਵਾਵਾਂਗੇ ਤੇਰੇ ਤੋਂ ਤੈਨੂੰ ਕਰਨਾ ਹੀ ਪੈਣਾ। ਅਤੇ ਉਹ ਕਰੀ ਜਾਂਦੇ ਆ। ਇਹੀ ਸਮੱਸਿਆ ਹੈ ਕਿ ਉਹ ਫਿਰ ਡਿਸਾਈਡ ਕੌਣ ਕਰ ਰਿਹਾ ਗਾਣੇ ਬਾਜ਼ਾਰ ਦੇ ਜੋ ਸਾਨੂੰ ਸੁਣਨ ਨੂੰ ਮਿਲ ਰਿਹਾ, ਉਹ ਡਿਸਾਈਡ ਇੱਕ ਵਪਾਰੀ ਕਰ ਰਿਹਾ। ਅਤੇ ਵਪਾਰੀ ਤਾਂ ਫਿਰ ਉਹ ਕਰੂਗਾ ਜਿਸ 'ਚ ਉਹਨੂੰ ਮੁਨਾਫਾ, ਨਾਲੇ ਉਹਨੂੰ ਮਿਊਜ਼ਿਕ ਦੀ ਕੋਈ ਸਮਝ ਨਹੀਂ। ਹਾਂਜੀ, ਉਹ ਬੰਦੇ ਇਹ ਚੀਜ਼ਾਂ ਡਿਸਾਈਡ ਕਰਦੇ ਪਏ। ਉਹੀ ਹੈ ਨਾ ਜੀ, ਉਹਨੇ ਅੱਗੇ ਬੰਦੇ ਰੱਖਿਆ ਹੋਇਆ ਵੀ ਇਹ ਦੇਖ ਵੀ ਇਹ ਗਾਣਾ ਕਿਵੇਂ ਚੱਲੂਗਾ, ਕਿਹੜੀ ਚਾਹੇ ਮਤਲਬ ਆਪਾਂ ਤਰੀਕੇ ਬਦਲਤੇ ਵੀ ਚਾਹੇ ਕਿੰਨਾ ਵੀ ਉਹ ਨੈਤਿਕ ਤੌਰ 'ਤੇ ਉਹ ਤਰੀਕਾ ਸਹੀ ਹੋਵੇ ਜਾਂ ਨਹੀਂ ਹੋਵੇ, ਸਾਨੂੰ ਤਾਂ ਪੈਸਾ ਆਉਣਾ ਚਾਹੀਦਾ। ਡਾਕਟਰ ਸਾਹਿਬ, ਤੁਸੀਂ ਲੰਬੇ ਸਮੇਂ ਤੋਂ ਮਿਊਜ਼ਿਕ ਨਾਲ ਜੁੜੇ ਹੋਏ ਹੋ, ਸਮਰਪਿਤ ਹੋਏ ਹੋ ਸਮਰਪਿਤ। ਤੁਹਾਡੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਖਸੀਅਤਾਂ ਨੇ, ਸਨਮਾਨਯੋਗ ਸ਼ਖਸੀਅਤਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਨਾਲ ਸੰਗੀਤ ਨੂੰ, ਕਲਾਸੀਕਲ ਨੂੰ ਸਮਰਪਿਤ ਨੇ। ਕੀ ਸੋਚਦੇ ਹੋ ਕਿ ਅਸੀਂ ਕਿਸ ਤਰੀਕੇ ਨਾਲ ਸਾਡੇ ਕਲਾਸੀਕਲ ਨੂੰ ਬਚਾ ਸਕਦੇ ਹਾਂ? ਕਿਸ ਤਰੀਕੇ ਨਾਲ ਅਸੀਂ ਇਹਦੀ ਹੋਂਦ ਨੂੰ ਸਮਾਜ ਦੇ ਵਿੱਚ ਉਸੇ ਤਰ੍ਹਾਂ ਰੱਖ ਸਕਦੇ ਹਾਂ? ਕੀ ਇਸ ਨੂੰ ਦੁਬਾਰਾ ਉਭਾਰਨ ਦੀ ਕੋਸ਼ਿਸ਼ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਐਫਰਟਸ ਹੈ ਉਹ, ਚਾਹੇ ਉਹ ਸੰਗੀਤ ਪ੍ਰੇਮੀ ਹੋਣ, ਚਾਹੇ ਉਹ ਗਾਇਕ ਹੋਣ, ਚਾਹੇ ਉਹ ਮਿਊਜ਼ਿਕ ਡਾਇਰੈਕਟਰ ਹੋਣ, ਚਾਹੇ ਤੁਹਾਡੇ ਵਰਗੇ ਸਮਰਪਿਤ ਲੋਕ ਹੋਣ, ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੀ ਲੋੜ ਹੈ? ਦੇਖੋ ਜੀ, ਇੱਕ ਤਾਂ ਮੈਂ ਇਹ ਮੰਨਦਾ ਵੀ ਗਿਣਤੀ ਘੱਟ ਸਕਦੀ ਹੈ ਨਾ, ਮਤਲਬ ਕੁਛ ਇਹੋ ਜਿਹੀ ਚੀਜ਼ਾਂ ਹੈ ਵੀ ਉਹ ਖਤਮ ਨਹੀਂ ਹੋ ਸਕਦੀਆਂ ਹੁੰਦੀਆਂ। ਇਹ ਸਾਡਾ ਵਹਿਮ ਹੁੰਦਾ ਜਾਂ ਸਾਡੀ ਇੱਕ ਕੋਲੋਂ ਵੀ ਕੁਛ ਟਾਈਮ ਇਹ ਫੇਜ਼ ਹੁੰਦਾ ਜਿਸ ਤਰ੍ਹਾਂ ਵੀ ਰੌਲਾ ਇਹ ਕਹਿ ਜੀ ਵੀ ਅੱਜ ਤੋਂ ਲੋਕ ਕਹਿੰਦੇ ਪੰਜਾਬੀ ਭਾਸ਼ਾ ਖਤਮ ਹੋ ਜੂ, ਉਹ ਪੰਜਾਬੀ ਬੋਲੀ ਥੋੜ੍ਹੀ ਖਤਮ ਹੋ ਜੂ, ਕਿਸੇ ਤਰ੍ਹਾਂ ਹੋ ਜੂਗੀ। ਇਸੇ ਤਰ੍ਹਾਂ ਹੀ ਸੰਗੀਤ ਹੈ, ਵੀ ਸੰਗੀਤ ਅਤੇ ਪਿਓਰ ਸੰਗੀਤ ਹੈ ਉਹ ਕਦੇ ਸਮਾਪਤ ਨਹੀਂ ਹੋ ਸਕਦਾ। ਪਰ ਦੁੱਖ ਇਸ ਗੱਲ ਦਾ ਹੈ ਕਿ ਵੀ ਐਡੀ ਵੱਡੀ ਸਾਡੇ ਕੋਲ ਜਿਹੜੀ ਹੈ ਵਿਰਾਸਤ ਹੈ, ਐਡੀ ਜਿਹੜੇ ਸਾਨੂੰ ਬਹੁਤ ਕੁਝ ਦੇ ਸਕਦੀ ਹੈ, ਉਸ ਤੋਂ ਜਿਹੜੇ ਬੱਚੇ ਵਾਂਝੇ ਕਿਉਂ ਰਹਿ ਰਹੇ? ਤਕਲੀਫ ਇਹ ਹੈ ਸਾਨੂੰ। ਉਹਦੇ ਲਈ ਫਿਰ ਸਾਨੂੰ ਐਫਰਟਸ ਜਿਹੜੀ ਹੈ ਜੀ ਕਿ ਸੈਲਫਲੈਸ ਐਫਰਟਸ ਜਿਹੜੇ ਆ ਉਹ ਕਲਾਕਾਰ ਜਦ ਤੱਕ ਨਹੀਂ ਕਰਨਗੇ। ਜੇ ਕਲਾਕਾਰ ਕਲਾਸੀਕਲ ਵਾਲਾ ਕਲਾਕਾਰ ਹੁਣ ਕਹਿੰਦਾ ਮੈਂ ਤਾਂ 5 ਲੱਖ ਰੁਪਈਆ ਲਊਂਗਾ, ਅਤੇ ਫਿਰ ਇਹ ਕਲਾਕਾਰ ਵੀ ਤਾਂ ਉਸੇ ਪਾਸੇ ਤੁਰ ਪਿਆ ਨਾ ਜਿਹੜਾ ਸ਼ਾਸਤਰੀ ਸੰਗੀਤ ਵਾਲਾ। ਉਹਨੂੰ ਚਾਹੀਦਾ ਕਿ ਉਹ ਜਿਹੜੇ ਗ੍ਰਾਸ ਰੂਟ ਲੈਵਲ 'ਤੇ ਜਾ ਕੇ ਜਿਨ੍ਹਾਂ ਨੇ ਮਤਲਬ ਅਰਬਾਂ ਰੁਪਇਆ ਕਮਾ ਲਿਆ ਜੀ, ਚਾਹੇ ਕਲਾਸੀਕਲ ਤੋਂ ਆਪਾਂ ਸਮਝ ਲਈਏ ਵੀ ਕਲਾਸੀਕਲ ਚਾਹੇ ਤੋਂ ਨਹੀਂ ਕਮਾਇਆ, ਜਿਹਨੇ ਫਿਲਮੀ ਸੰਗੀਤ 'ਚ ਜਿਵੇਂ ਲਤਾ ਮੰਗੇਸ਼ਕਰ ਜੀ ਹੈ ਜੀ, ਬਿਲਕੁਲ ਹੈ ਨਾ ਜੀ, ਜਾਂ ਇਸ ਤਰ੍ਹਾਂ ਦੇ ਬੜੇ ਜਿਹੜੇ ਸੰਗੀਤਕਾਰ ਹੈ ਜਿਹੜੇ ਵਾਕਈ ਸਮਰਪਿਤ ਹੈ, ਉਹਨਾਂ ਨੇ ਪੈਸਾ ਕਿੱਥੇ ਲੈ ਕੇ ਜਾਣਾ? ਉਹ ਆਖਰ ਕਿਸੇ ਨਾ ਕਿਤੇ ਕੰਟਰੀਬਿਊਟ ਕਰਨ ਐਸੇ ਲੋਕ ਜੋ ਬੜੇ ਲੋਕ ਹੈ ਕਿ ਉਹ ਜੋ ਸਾਡੇ ਵਰਗੇ ਲੋਕ ਜੌਬ ਕਰਦੇ ਆ, ਜਿਨ੍ਹਾਂ ਕੋਲ ਸਰਕਾਰੀ ਨੌਕਰੀ ਹੈ, ਜਾਂ ਜਿਹੜੇ ਲੋਕ ਕਿਸੇ ਤਰ੍ਹਾਂ ਉਹਨਾਂ ਦਾ ਸਰਦਾ ਪੁੱਜਦਾ, ਉਹਨਾਂ ਦੇ ਫਰਜ਼ ਬਣਦਾ ਹੈ ਕਿ ਉਹ
ਕਿਤੇ ਵੀ ਇਸ ਤਰ੍ਹਾਂ ਦੇ ਜੋ ਪ੍ਰੋਗਰਾਮ ਹੁੰਦੇ ਆ ਉਹਨਾਂ ਲਈ ਖੁਦ ਨੂੰ ਸਮਰਪਿਤ ਕਰਨ, ਜਾਣ, ਕੋਸ਼ਿਸ਼ ਕਰਨ ਕਿ ਆਰਗੇਨਾਈਜ਼ਰ ਨੂੰ ਮਦਦ ਕਰਨ, ਹੈ ਨਾ ਜੀ। ਉਹਨਾਂ ਨੂੰ ਉਹਨਾਂ ਦੇ ਅੱਗੇ ਡਿਮਾਂਡ ਨਾ ਰੱਖਣ ਕਿ ਵੀ ਮੈਂ ਤਾਂ ਇਹ ਮੇਰੇ ਕੋਲ ਇਹ ਹੋਊਗਾ ਮੈਂ ਤਾਂ ਆਊਂਗਾ, ਮੈਨੂੰ ਇੰਨੇ ਪੈਸੇ ਮਿਲਣਗੇ ਤਾਂ ਆਊਂਗਾ, ਕਿਉਂਕਿ ਇਹ ਤਾਂ ਕਰਨ ਲਈ ਆ ਬੈਠੇ ਆ ਸਾਰੇ ਕਰੀ ਜਾਂਦੇ ਆ। ਜਿਹੜੇ ਆਪਾਂ ਦੇਖਦੇ ਹਾਂ ਇਹ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਲੜਕੇ ਗਾ ਰਹੇ ਆ ਇਹ ਕੰਮ ਉਹ ਤਾਂ ਕਰ ਰਹੇ ਵੀ ਇੰਨੇ ਪੈਸੇ ਦਿਓ ਹੈ ਜੀ, ਵੀ ਉੱਥੇ ਫਲਾਣੇ ਦਾ ਖੜਾ ਲੱਗਣਾ, ਉੱਥੇ ਉਹਨੇ 2 ਕਰੋੜ ਰੁਪਈਆ ਲਿਆ, ਉਹਨੇ 4 ਕਰੋੜ ਲਿਆ। ਅਤੇ ਫਿਰ ਜੇ ਇੱਕ ਜਿਹੜਾ ਸੰਗੀਤਕਾਰ ਹੈ ਉਹ ਵੀ ਇਹੀ ਕਰ ਰਿਹਾ ਵੀ ਚਾਹੇ ਉਹ ਲੱਖਾਂ 'ਚ ਹੀ ਲੈ ਰਿਹਾ, ਪਰ ਜੇ ਉਹਦਾ ਸਰਦਾ ਹੈ ਤੇ ਉਹ ਕੋਸ਼ਿਸ਼ ਕਰੇ ਕਿ ਉਹਨੂੰ ਮਿਨੀਮਮ ਕਰੇ। ਤੁਹਾਡੇ ਅਕੋਰਡਿੰਗ ਜਿਹੜੇ ਇਸ ਤਰ੍ਹਾਂ ਦੇ ਸ਼ਾਸਤਰੀ ਸੰਗੀਤ ਦੇ ਜਿਹੜੇ ਪ੍ਰੋਗਰਾਮ ਹੈ, ਜਿਹੜੇ ਵੱਡੇ ਦਿੱਗਜ ਨੇ, ਜਿਹੜੇ ਦਿੱਗਜ ਬੈਠੇ, ਉਹਨਾਂ ਨੂੰ ਆਮ ਲੋਕਾਂ ਦੇ ਵਿੱਚ ਜਾ ਕੇ ਘੱਟ ਕੀਮਤ ਦੇ ਉੱਤੇ ਇਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਨੇ ਚਾਹੀਦੇ ਆ। ਬਿਲਕੁਲ ਬਿਲकुल। ਇਸ ਤਰ੍ਹਾਂ ਦੀ ਇੱਕ ਸੰਸਥਾ ਸਪਿਕ ਮੈਕੇ ਜੋ ਹੈ ਅੱਛਾ ਕੰਮ ਕਰ ਰਹੀ ਹੈ। ਉਹ ਬੜੇ ਬੜੇ ਕਲਾਸੀਕਲ ਸਿੰਗਰ ਨਾਲ ਉਹਨੇ ਕੰਟੈਕਟ ਕਰਕੇ ਉਹਨਾਂ ਨੂੰ ਥੋੜ੍ਹਾ ਖਰਚਾ ਦੇ ਕੇ ਕਰਕੇ ਤੇ ਉਹ ਕੰਮ ਕਰ ਰਹੀ ਹੈ। ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ, ਮਤਲਬ ਸਪਿਕ ਮੈਕੇ ਇਕੱਲਾ ਕੁਛ ਨਹੀਂ ਕਰ ਸਕਦਾ। ਸਾਡੇ ਛੋਟੇ ਛੋਟੇ ਲੈਵਲ 'ਤੇ ਜਿਵੇਂ ਅਸੀਂ ਸੁਰਾਂਗਨ ਇਸ ਮਾਲਵਾ ਖੇਤਰ 'ਚ ਬਣਾਇਆ ਅਤੇ ਕੁਛ ਪੰਜਾਬ 'ਚ ਹੋਰ ਵੀ ਜਗ੍ਹਾ ਕੰਮ ਕਰ ਰਿਹਾ। ਅਸੀਂ ਕੀ ਕਰਦੇ ਹਾਂ ਜੀ, ਅਸੀਂ ਕਲਾਕਾਰ ਨੂੰ ਰਿਕੁਐਸਟ ਕਰਦੇ ਹਾਂ, ਜੋ ਸਾਡਾ ਕੋਈ, ਅਸੀਂ ਉਹਨੂੰ ਕਹਿੰਦੇ ਵੀ ਅਸੀਂ ਮਿਨੀਮਮ ਇਹੀ ਹੈ ਕਿ ਤੁਸੀਂ ਆਓ, ਅਸੀਂ ਜੋ ਸਰਦਾ ਪੁੱਜਦਾ ਜੋ ਕਰ ਸਕਾਂਗੇ, ਤੁਸੀਂ ਆ ਕੇ ਇਸ ਸੇਵਾ ਕਰਕੇ ਇਹਦੇ ਵਿੱਚ ਯੋਗਦਾਨ ਪਾਓ। ਆਪਣੇ ਆਪ ਨੂੰ ਉਸਤਾਦ ਜਾਂ ਫਨਕਾਰ ਸਮਝ ਕੇ ਨਾ ਆਓ, ਤੁਸੀਂ ਇੱਕ ਸੇਵਕ ਸਮਝ ਕੇ ਆਓ ਵੀ ਤੁਸੀਂ ਵੀ ਆ ਕੇ ਇਸ 'ਚ ਆਪਦਾ ਹਿੱਸਾ ਪਾਉਣਾ। ਜੋ ਕਲਾਸੀਕਲ ਮੌਸੀਕੀ ਅਸੀਂ ਇਹਨਾਂ ਨੌਜਵਾਨਾਂ ਤੱਕ ਪਹੁੰਚਾਉਣੀ ਹੈ ਜਾਂ ਇਹਨਾਂ ਨੂੰ ਸੌਂਪਣੀ ਹੈ, ਉਹਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਦੇ ਜੋ ਹੈ ਬਣਾਏ ਹੋਏ ਖੁੱਡਾਂ ਉਹਨਾਂ ਤੋਂ ਬਾਹਰ ਨਿਕਲ ਕੇ, ਹੈ ਜੀ, ਜਦ ਤੱਕ ਅਸੀਂ ਉਹਨਾਂ ਲੋਕਾਂ 'ਚ ਨਹੀਂ ਵਿਚਰਾਂਗੇ, ਆਮ ਲੋਕਾਂ ਤੱਕ ਪਹੁੰਚ ਨਹੀਂ ਕਰਾਂਗੇ। ਬੜੇ ਬੜੇ ਸਿੰਗਰ ਬੈਠੇ ਆ ਜਿਨ੍ਹਾਂ ਨੇ ਬਹੁਤ ਸਾਰਾ ਕਮਾ ਲਿਆ, ਬਹੁਤ ਸਾਰਾ ਕਰ ਲਿਆ। ਹੁਣ ਉਹਨਾਂ ਨੂੰ ਇਸ ਤਰ੍ਹਾਂ ਦੀ, ਉਹ ਇਕੱਲੇ ਕੁਛ ਵੀ ਨਾ ਕਰਨ, ਉਹ ਇਸ ਚੀਜ਼ ਦੇ ਬ੍ਰਾਂਡ ਐਂਬੈਸਡਰ ਹੀ ਬਣ ਜਾਣ, ਹੈ ਨਾ ਜੀ। ਉਹਨਾਂ ਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਉਹ ਆ ਕੇ ਇਹ ਗੱਲ ਕਰਨ ਤਾਂ ਸਹੀ ਨਾ। ਉਹ ਕੰਮ ਤਾਂ ਮੇਰੇ ਵਰਗੇ ਵੀ ਕਰਨ ਨੂੰ ਪਿੱਛੇ ਤਿਆਰ ਹੈਗੇ ਆ। ਉਹ ਆ ਕੇ ਸਿਰਫ ਅਗਵਾਈ ਕਰਨ ਅਤੇ ਆਪ, ਕਿਉਂਕਿ ਉਹਨਾਂ ਦਾ ਸਾਰਾ ਕੁਛ ਉਹਨਾਂ ਨੂੰ ਪ੍ਰਾਪਤ ਵੀ ਹੋ ਚੁੱਕਿਆ, ਸ਼ੋਹਰਤ ਵੀ ਮਿਲ ਚੁੱਕੀ ਹੈ। 50 60 70 ਸਾਲ ਤੋਂ ਬਾਅਦ ਸ਼ੋਹਰਤ ਤੁਹਾਨੂੰ ਪੂਰੀ ਮਿਲ ਗਈ, ਤੁਸੀਂ ਬੁਲੰਦੀ 'ਤੇ ਪਹੁੰਚ ਗਏ। ਉਸ ਤੋਂ ਬਾਅਦ ਥੋੜ੍ਹਾ ਜਿਹਾ ਇਸ ਕੰਮ ਲਈ ਸਮਾਂ ਕੱਢਣਾ ਚਾਹੀਦਾ ਹੈ। ਅਤੇ ਦੂਸਰੀ ਜਿਹੜੀ ਚੀਜ਼ ਹੈ ਕਿ ਮੈਂ ਇਹ ਕਹਾਂਗਾ ਕਿ ਜੋ ਲੋਕਲ ਲੈਵਲ 'ਤੇ ਸਾਡਾ ਜਿਹੜਾ ਜੋ ਐਡਮਿਨਿਸਟ੍ਰੇਸ਼ਨ ਹੈ, ਉਹਦੇ ਨਾਲ ਜਿਹੜੀਆਂ NGO ਸੰਸਥਾਵਾਂ ਹੈ ਜਿਹੜੀਆਂ ਕਿ ਆਪਣੇ ਆਪ ਨੂੰ ਕਲੇਮ ਕਰਦੀਆਂ ਕਿ ਅਸੀਂ ਕਲਚਰ ਦੀ ਰਖਵਾਲੀ ਕਰ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ, ਉਹ ਵੀ ਉਹ ਕੰਮ ਨਹੀਂ ਕਰ ਰਹੀਆਂ ਅਸਲ 'ਚ। ਅਤੇ ਉਹਨਾਂ ਦੀ ਨੂੰ ਲੋੜ ਹੈ ਕਿ ਵੀ ਉਹ ਜਦ ਤੱਕ ਚੰਗੀ ਅਗਵਾਈ ਨਹੀਂ ਹੋਊਗੀ ਇਹਨਾਂ ਸੰਸਥਾਵਾਂ 'ਚ, NGO 'ਚ, ਉਦੋਂ ਤੱਕ ਇਸ ਤਰ੍ਹਾਂ ਦਾ ਇਹ ਚੱਲਦਾ ਰਹੂਗਾ। ਅਸੀਂ ਮਤਲਬ ਦੋਨੇ ਗੱਲਾਂ ਜੀ ਕਿ ਹਨੇਰਾ ਅਤੇ ਰੌਸ਼ਨੀ ਦਾ ਕੰਬੀਨੇਸ਼ਨ ਚੱਲਦਾ ਹੀ ਰਹਿਣਾ। ਅਤੇ ਕੁਛ ਲੋਕ ਐਸੇ ਹੈ ਜਿਨ੍ਹਾਂ ਨੇ ਮਤਲਬ ਇਹਦੇ ਲਈ ਕੋਸ਼ਿਸ਼ ਕਰਦੇ ਰਹਿਣਾ, ਅਤੇ ਕਦੇ ਵੀ ਐਂ ਨਹੀਂ ਹੁੰਦਾ ਕਿ ਵੀ ਖਤਮ ਹੋ ਜਾਊਗਾ ਜਾਂ ਕੁਛ ਹੋ ਜਾਊਗਾ। ਮੇਰਾ ਇੱਕ ਉਹ ਸ਼ੇਰ ਦੇ ਨਾਲ ਮੈਂ ਤੁਹਾਨੂੰ ਗੱਲ ਕਹਾਂਗਾ ਕਿ ਵੀ ਅਭੀ ਪੁਰਖਾਰ हैं राहें ख़िज़ाओं की हुकूमत है, अभी पुरखार हैं राहें ख़िज़ाओं की हुकूमत है, कहा है वक्त ने आखिर ये मौसम बीत जाएगा, सवेरा रोज़ कहता है ज़रा तुम हौसला रखो, किसी दिन अपने ख्वाबों का सिकंदर जीत जाएगा। तो ਇਹ ਹੈ ਜੀ ਕਿ ਵੀ ਮੈਂ ਸਮਝਦਾ ਕਿ ਵੀ ਸਾਡੀ ਤਾਂ ਇਹਦੇ ਵਿੱਚ ਹੀ ਮਤਲਬ ਉਧਾਰ ਹੈ, ਮੁਕਤੀ ਹੈ ਕਿ ਅਸੀਂ ਤਾਂ ਸਾਰੀ ਉਮਰ ਇਹਨਾਂ ਕਲਾਵਾਂ ਲਈ ਜਿਉਂਦੇ ਰਹੀਏ, ਇਹਨਾਂ ਲਈ ਸੰਘਰਸ਼ ਕਰਦੇ ਰਹੀਏ, ਅਤੇ ਇਹਨਾਂ ਨੂੰ ਆਮ ਲੋਕਾਂ ਤੱਕ ਕਿਵੇਂ ਪਹੁੰਚਾਉਣਾ, ਉਹਦੇ ਲਈ ਐਫਰਟਸ ਜਿੰਨੇ ਹੋ ਸਕਦੇ ਕਰਦੇ ਰਹੀਏ। ਉਹਦੇ ਵਿੱਚ ਕੁਛ ਹੱਦ ਤੱਕ ਸਫਲ ਵੀ ਹੋਏ ਹਾਂ ਅਸੀਂ ਜੀ। ਅਤੇ ਤੁਸੀਂ ਦੇਖੋ ਕਿ ਫਰੀਦਕੋਟ ਵਰਗੇ ਸ਼ਹਿਰ ਵਿੱਚ ਅਸੀਂ ਤਿੰਨ ਰੋਜ਼ਾ ਸੰਗੀਤ ਸਮਾਰੋਹ, ਜਿਸ ਤਰ੍ਹਾਂ ਕਿ ਹਰਵੱਲਭ ਸੰਗੀਤ ਸੰਮੇਲਨ ਹੁੰਦਾ ਜੀ, ਉਹ ਤੁਸੀਂ ਸਮਝਦੇ ਹੋ ਫਰੀਦਕੋਟ 'ਚ ਕਰਾਉਣਾ ਕਿੰਨਾ ਆਪਣੇ ਆਪ 'ਚ ਇੱਕ ਚੈਲੰਜਿੰਗ ਕੰਮ ਹੈ ਨਾ। ਅਤੇ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਬੜੇ ਬੜੇ ਕਲਾਕਾਰਾਂ ਨੇ ਮਿਹਨਤ ਕਰਕੇ, ਉਹਨਾਂ ਕਲਾਕਾਰਾਂ ਦੀ ਬਹੁਤ ਮਿਹਰਬਾਨੀ ਹੈ ਜਿਹੜੇ ਵਿਚਾਰੇ ਬੰਬੇ ਤੋਂ ਚੱਲ ਕੇ ਕੋਈ ਆ ਗਿਆ, ਜੇ ਉਹ ਇੰਨੀ ਗੱਲ 'ਤੇ ਆ ਗਿਆ ਮੈਨੂੰ ਇਕੱਲਾ ਤੁਸੀਂ ਗੱਡੀ ਦਾ ਖਰਚਾ ਦੇ ਦਿਓ ਜਾਂ ਜਹਾਜ਼ ਦਾ ਖਰਚਾ ਦੇ ਦਿਓ, ਵੀ ਉੱਪਰ ਇੱਕ ਪੈਸਾ ਨਾ ਦਿਓ, ਅਤੇ ਇਹ ਵੀ ਉਹਦੀ ਮਿਹਰਬਾਨੀ ਹੈ ਜੀ। ਜੇ ਉਹਨੇ ਸਾਡੇ ਭਾਵਨਾ ਨੂੰ, ਸਾਡੀ ਸਪਿਰਿਟ ਨੂੰ ਸਮਝਿਆ ਅਤੇ ਉਹ ਆ ਕੇ ਉਹਨਾਂ ਨੇ ਪ੍ਰੋਗਰਾਮ ਕੀਤੇ। ਅਤੇ ਉਹ ਇਸ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਇਲਾਕੇ 'ਚ। ਅਸੀਂ ਕੋਸ਼ਿਸ਼ ਕਰਾਂਗੇ ਵੀ ਪੂਰੇ ਮਾਲਵਾ ਰੀਜਨ 'ਚ, ਫਿਰ ਹੌਲੀ ਹੌਲੀ ਪੰਜਾਬ ਰੀਜਨ 'ਚ ਇਸ ਤਰ੍ਹਾਂ ਦੀ ਜੋ ਹੈ ਸੁਰਾਂਗਨ ਵੱਲੋਂ ਐਫਰਟਸ ਚੱਲਦੇ ਰਹਿਣਗੇ। ਅਤੇ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ। ਡਾਕਟਰ ਸਾਹਿਬ, ਇੱਕ ਬੰਦਿਸ਼ ਤੁਹਾਡੇ ਤੋਂ ਸੁਣਨੀ ਚਾਹਾਂਗੇ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਮੈਂ ਪਹਿਲਾਂ ਤਾਂ ਤੁਹਾਡਾ ਵੀ ਪੂਰੇ ਚੈਨਲ ਦਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ, ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਅਤੇ ਮੈਨੂੰ ਆਪ ਦੀ ਗੱਲ ਆਪਣੇ ਜੋ ਹੈ ਦੋਸਤਾਂ ਤੱਕ ਜਿਹੜੇ ਕਿ ਅਦਬ ਨਾਲ, ਮੌਸੀਕੀ ਨਾਲ ਪਿਆਰ ਕਰਦੇ, ਉਹਨਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ ਜੀ। ਅੱਜ ਸਵੇਰੇ ਤੁਸੀਂ ਵੀ ਸ਼ਾਮਿਲ ਸੀ, ਭੈਰਵ
ਰਾਗ ਤੇ ਯਾਨੀ ਕਿ ਸਵੇਰ ਦੇ ਰਾਗਾਂ ਦੇ ਪ੍ਰੋਗਰਾਮ ਸੀ, ਤਾਂ ਉਹੀ ਜ਼ਿਹਨ 'ਚ ਚੱਲ ਰਿਹਾ ਜੀ। ਤੇ ਮੈਂ ਇੱਕ ਬੰਦਿਸ਼ ਆਪਦੀ ਰਚੀ ਸੀ, ਉਹ ਬੰਦਿਸ਼ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹ ਰਾਗ ਭੈਰਵ ਤੇ ਹੈ। ਭੈਰਵ ਰਾਗ ਦਾ ਮਹੱਤਵ ਮੈਂ ਜ਼ਰੂਰ ਦੱਸ ਦਾਂਗਾ ਕਿ ਵੀ ਇਹ ਬੜਾ ਪ੍ਰਾਚੀਨ ਰਾਗ ਹੈ ਜੀ। ਜਿਹੜੇ ਸਭ ਤੋਂ ਪੁਰਾਣੇ ਅਸੀਂ 6 ਰਾਗ ਮੰਨਦੇ ਜਿਹੜੇ, ਉਹਨਾਂ 'ਚ ਭੈਰਵ ਰਾਗ ਵੀ ਸ਼ਾਮਿਲ ਹੈ। ਦੂਸਰੀ ਗੱਲ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਭੈਰਵ ਰਾਗ ਨੂੰ ਮਤਲਬ ਬੜੇ ਸਨਮਾਨ ਨਾਲ, ਆਦਰ ਨਾਲ, ਜਿਵੇਂ 31 ਰਾਗ ਹੈ ਉਹਦੇ ਵਿੱਚ ਭੈਰਵ ਰਾਗ ਵੀ ਸ਼ਾਮਿਲ ਹੈ ਉਹਨਾਂ 'ਚ। ਸੋ ਇਸ ਰਾਗ ਦਾ ਆਪਾਂ ਮਹੱਤਵ ਸਮਝ ਸਕਦੇ ਹਾਂ ਕਿੰਨਾ ਜੀ। भोर भई तुम जागो मोहन, भोर भई तुम जागो मोहन, स्वर सरिताओं में स्नान करा मन, स्वर सरिताओं में स्नान करा मन, सुर सो मन को साधो मोहन, भोर भई तुम जागो मोहन। यानी कि मैं आपका मोहन नाम उप ਇਹਦੇ ਵਿੱਚ इस्तेमाल करके जी ਇਹਦਾ अंतरा देखो कि स्वच्छ सुगंध समीर बहत है, स्वच्छ सुगंध समीर बहत है, बहत है, स्वच्छ सुगंध समीर बहत है, आलस निद्रा त्यागो मोहन, भोर भई तुम जागो मोहन। ਇਹਦਾ ਵਿਸਤਾਰ ਰਾਗ ਦਾ ਕਰਦੇ ਥੋੜਾ ਜਿਹਾ 1-2 ਮਿੰਟ 'ਚ ਜੀ। ਭੋਰ ਵਈ ਤੁਮ ਜਾਗੋ, ਜਾਗੋ, ਜਾਗੋ ਮੋਹਨ, ਭੋਰ ਭਈ ਤੁਮ ਜਾਗੋ। यानी कि जागरण की जो फीलिंग है ना, गम दादा वादा बामा गम बाबा मामा गम रे सा, भोर भाई तुम साई जा धनी धनी दाबा मामा गम रे सा, भोर भाई तुम भोर भाई तुम, भोर भाई तुम, भोर भाई तुम जागो मोहन, वाह जी वाह। सो ये सन डॉक्टर राजेश मोहन जी, जिन्हों ने संखेप ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਅੱਜ ਜੋ ਕਲਾਸੀਕਲ ਸੰਗੀਤ ਹੈ ਉਹ ਹੇਠਾਂ ਵੱਲ ਨੂੰ ਜਾ ਰਿਹਾ ਤੇ ਕਿਸ ਤਰ੍ਹਾਂ ਦੇ ਕਦਮ ਹੈ ਜਿਹੜੇ ਇਸ ਨੂੰ ਉੱਪਰ ਚੁੱਕਣ ਵਾਸਤੇ ਚੱਕਣੇ ਚਾਹੀਦੇ ਆ। ਕਿਤੇ ਨਾ ਕਿਤੇ ਸਰਕਾਰਾਂ ਵੀ ਇਸ ਦੇ ਸੰਬੰਧੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਨੇ ਤੇ ਨਾਲ ਹੀ ਨਾਲ ਸਾਡੀ ਮਿਊਜ਼ਿਕ ਜੋ ਮਿਊਜ਼ਿਕ ਨਾਲ ਰਿਲੇਟਡ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਇਸ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਨੂੰ ਚੱਕਣੀ ਪੈਣੀ ਹੈ। ਸੋ ਇਸੇ ਤਰ੍ਹਾਂ ਦੀਆਂ ਹੋਰ ਫਨਕਾਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਸੋ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।